ਵੈਲਕਮ ਬੈਕ ਟੂ ਨਿਊਜ਼ TV 84 ਬ੍ਰੇਕ ਤੋਂ ਬਾਅਦ ਹੁਣ ਅਸੀਂ ਗੱਲਬਾਤ ਕਰਦੇ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਪ੍ਰਿੰਸੀਪਲ ਸੁਰਿੰਦਰ ਸਿੰਘ ਜੀ ਨਾਲ, ਜਿਹੜੇ ਕਿ ਆਨੰਦਪੁਰ ਸਾਹਿਬ ਤੋਂ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਪ੍ਰਿੰਸੀਪਲ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ ਪ੍ਰਿੰਸੀਪਲ ਸਾਹਿਬ, ਜਿਸ ਤੁਸੀਂ ਜਾਣਦੇ ਕਿ ਸਕਾਲਰਸ਼ਿਪ ਸਕੀਮ ਤਹਿਤ RSS ਵੱਲੋਂ ਰੀਸੈਂਟਲੀ ਸਿੱਖ ਬਹੁ ਗਿਣਤੀ ਵਾਲੇ ਪੇਂਡੂ ਇਲਾਕਿਆਂ ਦੇ ਵਿੱਚ 200 ਨਵੀਆਂ ਸ਼ਾਖਾਵਾਂ ਖੋਲ੍ਹਣ ਦੀ ਤਿਆਰੀ ਹੈ। ਪਹਿਲਾਂ ਹੀ ਕਿ ਪੰਜਾਬ ਵਿੱਚ RSS ਦੀਆਂ 630 ਸ਼ਾਖਾਵਾਂ ਹਨ। RSS ਪੂਰੀ ਤਰ੍ਹਾਂ ਸਿੱਖ ਕੌਮ ਨੂੰ ਅਤੇ ਖਾਸ ਕਰਕੇ ਜਿਹੜੀ ਸਾਡੀ ਨਵੀਂ ਜਨਰੇਸ਼ਨ ਹੈ ਉਸ ਨੂੰ ਆਪਣੇ ਜਾਲ ਦੇ ਵਿੱਚ ਫਸਾ ਰਹੀ ਹੈ। ਇਸ RSS ਦੇ ਗੰਭੀਰ ਚੈਲੰਜ ਬਾਰੇ ਤੁਸੀਂ ਸਭ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਦਰਅਸਲ RSS ਨੂੰ ਰਾਜਨੀਤਿਕ ਤੌਰ ਤੇ ਕੇਂਦਰ ਵਿੱਚ ਸ਼ਕਤੀ ਵਿੱਚ ਆਉਣ ਕਰਕੇ, ਤਾਕਤ ਵਿੱਚ ਆਉਣ ਕਰਕੇ ਚਾਹੁੰਦੇ ਸਾਰੇ ਹਿੰਦੁਸਤਾਨ ਤੇ ਸਾਡਾ ਕਬਜ਼ਾ ਹੋ ਜਾਵੇ ਜੀ। ਰਾਜਨੀਤਿਕ ਤੌਰ ਤੇ ਉਹਨਾਂ ਦਾ ਉਤਸ਼ਾਹ ਕਾਫੀ ਵਧਿਆ ਹੈ। ਵੈਸੇ ਹਰ ਧਰਮ, ਹਰ ਮਜ਼ਹਬ, ਹਰ ਪਾਰਟੀ ਦਾ ਆਪਣਾ ਆਪਣਾ ਇਹ ਹੁੰਦਾ ਹੀ ਹੈ ਨਿਸ਼ਾਨਾ ਕਿ ਸਾਡਾ ਹੀ ਬੋਲਬਾਲਾ ਹੋਵੇ। ਪਰ ਰਾਜਨੀਤਿਕ ਹੋਣ ਕਰਕੇ ਅਸੀਂ ਹੁਣ ਚਿੰਤਾ ਵਿੱਚ ਪੈ ਗਏ। ਜੇ ਧਾਰਮਿਕ ਤੌਰ ਤੇ ਦੇਖਿਆ ਜਾਵੇ ਤਾਂ ਸਿੱਖ ਕੌਮ ਨੂੰ ਪਹਿਲਾਂ ਹੀ 90% ਤੋਂ ਵੀ ਕਹਿ ਦਈਏ 98% ਜਿਹੜਾ ਹੈ ਨਾ ਉਹ RSS ਨੇ ਪਹਿਲਾਂ ਹੀ ਦਬੋਚ ਲਿਆ। ਧਾਰਮਿਕ ਤੌਰ ਤੇ ਅਸੀਂ ਸੁਚੇਤ ਨਹੀਂ ਹੋ ਸਕੇ ਪਹਿਲਾਂ, ਕਿਉਂਕਿ ਬਾਬਿਆਂ ਦੀ ਫੌਜ ਬਣਾ ਕੇ, ਸਾਧਾ ਸੰਤਾਂ ਦੀ ਫੌਜ ਬਣਾ ਕੇ ਧਾਰਮਿਕ ਤੌਰ ਤੇ ਜੋ ਕਰਮਕਾਂਡ, ਜੋ ਬਾਹਮਣਵਾਦੀ ਸਿਧਾਂਤ ਸੀ, ਜੋ ਬਾਹਮਣਵਾਦੀ ਵਿਚਾਰਧਾਰਾ ਸੀ ਸਾਡੇ ਇਤਿਹਾਸ ਵਿੱਚ, ਸਾਡੇ ਕਿਤੇ ਨਾ ਕਿਤੇ ਉਹਨਾਂ ਨੇ ਪਹਿਲਾਂ ਹੀ ਪਿਛਲੇ ਬੜੇ ਲੰਬੇ ਸਮੇਂ ਤੋਂ ਹਾਵੀ ਕੀਤੀ ਹੋਈ ਸੀ। ਤੇ ਹੌਲੀ ਹੌਲੀ ਕੁਦਰਤੀ ਗੱਲ ਹੈ, ਜਦੋਂ 98-99% ਸਿੱਖ ਸਿੱਖੀ ਨੂੰ ਹੀ ਨਹੀਂ ਸਮਝ ਸਕੇ ਤੇ ਉਹਨਾਂ ਨੇ ਹੁਣ ਰਾਜਨੀਤਿਕ ਚਾਲਾਂ ਨੂੰ ਕੀ ਸਮਝਣਾ ਹੈ। ਬਿਲਕੁਲ। ਸੋ ਸੁਚੇਤ ਹੋਣ ਤਾਂ ਪਹਿਲਾਂ ਤਾਂ ਇਹ ਲੋੜ ਸੀ ਵੀ ਧਾਰਮਿਕ ਤੌਰ ਤੇ ਸਿੱਖਾਂ ਨੂੰ ਸੁਚੇਤ ਕੀਤਾ ਜਾਂਦਾ। ਪਰ ਹੁਣ ਰਾਜਨੀਤਿਕ ਆਉਣ ਕਰਕੇ ਜਦੋਂ ਜ਼ਿਆਦਾ ਸਾਨੂੰ ਲੱਗਦਾ ਹੈ ਸਮਾਂ, ਫਿਰ ਵੀ ਗੁਰੂ ਨਾਨਕ ਪਾਤਸ਼ਾਹ ਦਾ ਸਾਜਿਆ ਨਿਵਾਜਿਆ ਇਹ ਪੰਥ ਹੈ। ਸ਼ਬਦ ਗੁਰੂ ਦਾ ਓਟ ਆਸਰਾ ਲੈ ਕੇ ਕੋਈ ਇੰਨੀ ਚਿੰਤਾ ਕਰਨ ਦੀ ਵੀ ਲੋੜ ਨਹੀਂ। ਵੈਸੇ ਸੁਚੇਤ ਹੋਣ ਦੀ ਜ਼ਰੂਰ ਲੋੜ ਹੈ ਸਿੱਖਾਂ ਨੂੰ ਕਿ ਆਪਣੇ ਵਿਰਸੇ ਤੋਂ ਸੁਚੇਤ ਹੋ ਕੇ, ਜਿਵੇਂ ਹੁਣ 4 ਸਾਲ ਦੇ ਫਿਲਮ ਹੈ, ਏਦਾਂ ਦੀਆਂ ਫਿਲਮਾਂ ਦਾ ਜ਼ੋਰ ਦਿੱਤਾ ਜਾਵੇ, ਏਦਾਂ ਦਾ ਮੀਡੀਆ ਜਿਹੜਾ ਹੈ ਉਹ ਸੰਗਤਾਂ ਦੇ, ਨੌਜਵਾਨਾਂ ਦੇ ਸਾਹਮਣੇ ਆਵੇ ਤਾਂ ਕਿ ਆਪਣੇ ਵਿਰਸੇ ਨੂੰ ਪਹਿਚਾਣ ਕੇ ਉਹ ਇਹਨਾਂ ਦੀਆਂ ਚਾਲਾਂ ਨੂੰ ਸਮਝ ਸਕਣ। ਜੀ। ਪਰ ਪ੍ਰਿੰਸੀਪਲ ਸਾਹਿਬ, ਜਿਸ ਤਰ੍ਹਾਂ RSS ਦੀ ਇੰਨੀ ਸਟਰੈਂਥ ਪਿੰਡਾਂ ਦੇ ਵਿੱਚ ਵੱਧ ਰਹੀ ਹੈ, ਸਪੈਸ਼ਲੀ ਉਹ ਨਿਊ ਜਨਰੇਸ਼ਨ ਦੇ ਪਿੱਛੇ ਲੱਗੇ ਨੇ ਇਸ ਸਕੀਮਾਂ ਤਹਿਤ, ਇਸ ਵੇਲੇ ਜਿਹੜੀ ਪੰਥਕ ਜਥੇਬੰਦੀਆਂ ਨੇ ਉਹਨਾਂ ਨੂੰ ਇਹਨਾਂ ਨਾਲ ਨਜਿੱਠਣ ਲਈ ਕੀ ਕਰਨ ਦੀ ਲੋੜ ਹੈ ਇਸ ਵੇਲੇ? ਪੰਥਕ ਜਥੇਬੰਦੀਆਂ ਨੂੰ ਸੁਚੇਤ ਹੋ ਕੇ ਆਪਣੀ ਸਿੱਖ ਪੰਥੀਰੀ ਨੂੰ, ਸਿੱਖ ਨੌਜਵਾਨਾਂ ਨੂੰ ਸਮਝਾਉਣਾ ਚਾਹੀਦਾ। ਪਰ ਅਫਸੋਸ ਇਸ ਗੱਲ ਦਾ ਹੈ ਕਿ ਪੰਥਕ ਆਗੂ ਜਿਹੜੇ ਛੋਟੇ ਤੋਂ ਲੈ ਕੇ ਵੱਡੇ ਤੱਕ ਹਰ ਬੰਦਾ ਖੁਦ ਪ੍ਰਸਤ ਬਣ ਬੈਠਾ ਹੈ। ਉਹਨਾਂ ਨੂੰ ਇੱਕੋ ਇੱਕ ਨਿਸ਼ਾਨਾ ਹੈ ਵੀ ਕਿਸੇ ਨਾ ਕਿਸੇ ਢੰਗ ਨਾਲ ਉਹਨਾਂ ਨੂੰ ਪ੍ਰਾਪਤੀ ਕੁਛ ਹੋ ਜਾਵੇ, ਕੋਈ ਕੁਰਸੀ ਦੀ, ਕੋਈ ਅਹੁਦੇ ਦੀ, ਕੋਈ ਪੈਸੇ ਦੀ, ਕੋਈ ਸਾਡੀ ਪਰਮਿਟ ਮਿਲ ਜਾਣ, ਇਹ ਉਹ ਸਭ ਖੁਦ ਪ੍ਰਸਤ ਹੋਣ ਕਰਕੇ ਉਹ ਇਸ ਪਾਸੇ ਵੱਲ ਧਿਆਨ ਨਹੀਂ ਦੇ ਰਹੇ। ਵੈਸੇ ਧਾਰਮਿਕ ਸੰਸਥਾਵਾਂ ਆਪਣੇ ਤੌਰ ਤੇ ਜ਼ਰੂਰ ਸੁਚੇਤ ਹੈ, ਜਿਹੜੀਆਂ ਗਾਏ ਵਗਾਏ ਸਮੇਂ ਸਮੇਂ ਤੇ ਸੁਚੇਤ ਸਿੱਖ ਜਿਹੜੇ ਆ ਉਹ ਸੁਚੇਤ ਕਰਨ ਦੀ ਕੋਸ਼ਿਸ਼ ਕਰਦੇ ਆ। ਪਰ ਖੁਦ ਪ੍ਰਸਤੀ ਨੇ ਸਾਡੇ ਪੰਥ ਨੂੰ ਬਹੁਤ ਵੱਡਾ ਨੁਕਸਾਨ ਪਹੁੰਚਾਇਆ ਹੋਇਆ ਹੈ। ਔਰ ਇਹਦੇ ਵਿੱਚੋਂ ਹੀ ਅਕਾਲੀਆਂ ਵਿੱਚੋਂ ਟੁੱਟ ਕੇ ਹੁਣ ਭਾਜਪਾ ਵਿੱਚ ਜਾਣ ਨੂੰ ਕਿੰਨੇ ਤਿਆਰ ਬੈਠੇ ਆ, ਸਿਰਫ ਖੁਦ ਪ੍ਰਸਤੀ ਕਰਕੇ। ਜਿੱਥੇ ਮਲਾਹੀ ਬੜੀ ਨੂੰ ਡੋਬਣ ਵਾਸਤੇ ਤਿਆਰ ਹੋਣ, ਉੱਥੇ ਰੱਬ ਰਾਖਾ ਹੀ ਹੁੰਦਾ ਹੈ। ਇਸ ਵੇਲੇ ਦੇ ਹਾਲਾਤ ਬਣੇ ਹੋਏ ਜੀ। ਮੈਂ ਕਹਿੰਦੀ ਕੁਐਸਚਨ ਉੱਥੇ ਇਹ ਵੀ ਉੱਠਦਾ ਬਿਕੋਜ਼ ਜਿਸ ਤਰ੍ਹਾਂ 2004 ਦੇ ਵਿੱਚ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਹੋਇਆ ਸੀ ਕਿ RSS ਤੇ ਉਸ ਦੇ ਨਾਲ ਸੰਬੰਧਿਤ ਜਿਹੜੇ ਸੰਗਠਨ ਨੇ ਉਹ ਸਿੱਖ ਵਿਰੋਧੀ ਨੇ, ਇਹਨਾਂ ਨਾਲ ਕੋਈ ਵੀ ਸੰਪਰਕ ਨਾ ਰੱਖਿਆ ਜਾਵੇ। ਪਰ ਹੁਣ ਇਹ ਹੁਕਮਨਾਮੇ ਦੀ ਖੁੱਲ੍ਹ ਕੇ ਵਿਰੋਧਤਾ ਹੁੰਦੀ ਹੈ। ਅਕਾਲੀ ਜਥੇਦਾਰਾਂ ਨੇ ਵੀ ਇਹੋ ਦਰਵੱਟੀ ਹੋਈ ਹੈ। ਤੁਹਾਨੂੰ ਕੀ ਲੱਗਦਾ ਕਿ ਹੁਣ ਸਾਨੂੰ ਕੀ ਕਰਨ ਦੀ ਲੋੜ ਹੈ? ਲਾਈਕ ਸਿੱਖ ਕੌਮ ਨੂੰ ਕੀ ਕਰਨ ਦੀ ਲੋੜ ਹੈ ਕਿ ਪੰਥਕ ਜਥੇਬੰਦੀਆਂ ਹੀ ਸਾਡੀ ਮਦਦ ਨਹੀਂ ਕਰ ਰਹੀਆਂ ਇਸ ਵੇਲੇ? ਪੰਥਕ ਜਥੇਬੰਦੀਆਂ ਦੇ ਆਗੂ ਆਪ ਜਿਹੜੇ ਨੇ ਜੀ, ਉਹ ਜਿਹੜੀ ਪਹਿਲਾਂ ਹੀ ਮੈਂ ਦੱਸਿਆ ਖੁਦ ਪ੍ਰਸਤੀ ਵਿੱਚ ਫਸ ਕੇ, ਪਤਾ ਉਹਨਾਂ ਨੂੰ ਵੀ ਹੈ ਕਿ ਕੌਮ ਦਾ ਨੁਕਸਾਨ ਹੋ ਰਿਹਾ। ਬਾਦ ਨੂੰ ਜ਼ਿਆਦਾ ਮਾਨਤਾ ਦੇ ਰਹੇ ਹੈ, ਨਿੱਜੀ ਫਾਇਦਿਆਂ ਨੂੰ ਜ਼ਿਆਦਾ ਮਾਨਤਾ ਦੇ ਰਹੇ ਹੈ। ਉਸ ਵੇਲੇ ਡਾਕਟਰ ਸਾਹਿਬ ਨੇ ਹੁਕਮਨਾਮਾ ਜਾਰੀ ਕੀਤਾ ਸੀ RSS ਤੋਂ ਸੁਚੇਤ ਰਿਹਾ ਜਾਵੇ। ਉਹ ਵੀ ਆਸ ਨਹੀਂ ਜਥੇਦਾਰਾਂ ਵੱਲੋਂ ਕਿ ਉਹ ਬੋਲਣ ਦੀ ਜ਼ਰੂਰਤ ਕਰਨਗੇ। ਇਸ ਲਈ ਸਿੱਖ ਪਰਿਵਾਰਾਂ ਨੂੰ, ਸਿੱਖ ਮਾਪਿਆਂ ਨੂੰ, ਸਿੱਖ ਜਥੇਬੰਦੀਆਂ ਨੂੰ ਆਪਣੇ ਤੌਰ ਤੇ ਸੁਚੇਤ ਹੋ ਕੇ ਇਸ ਵੇਲੇ ਆਪਣੇ ਬੱਚਿਆਂ ਨੂੰ ਸਮਝਾਉਣ ਦੀ ਲੋੜ ਹੈ ਕਿ ਸਾਡਾ ਕਿੰਨਾ ਵੱਡਾ ਨੁਕਸਾਨ ਇਸ ਪਾਸੇ ਚੱਲਣ ਨਾਲ ਹੋ ਸਕਦਾ ਹੈ। ਸੋ ਹਰ ਸਿੱਖ ਦੀ ਡਿਊਟੀ ਬਣਦੀ ਹੈ ਇਸ ਵੇਲੇ ਜਥੇਦਾਰਾਂ ਤੋਂ ਕੋਈ ਆਸ ਨਾ ਰੱਖੀ ਜਾਵੇ।
ਜੀ ਬਿਲਕੁਲ। ਐਂਡ ਵਨ ਮੋਰ ਕੁਐਸਚਨ ਦੇ ਉੱਪਰ ਸਾਰੇ ਵਿਚਾਰ ਜਾਣਨਾ ਚਾਹਾਂਗੇ। ਜਿਸ ਤਰ੍ਹਾਂ ਪਿਛਲੇ ਦਿਨਾਂ 'ਚ ਚੀਫ ਖਾਲਸਾ ਦੀਵਾਨ ਨੇ ਵੀ ਆਰਐਸਐਸ ਦੇ ਵਿਦਿਆਰਥੀ ਵਿੰਗ ਨੂੰ ਗੁਰਹਰਚਰਨ ਪਬਲਿਕ ਸਕੂਲਾਂ ਦੇ ਵਿੱਚ ਕੈਂਪਸ ਲਗਾਉਣ ਦੀ ਇਜਾਜ਼ਤ ਦਿੱਤੀ ਸੀ, ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਟੀਵੀ 84 ਰਾਹੀਂ? ਚੀਫ ਖਾਲਸਾ ਦੀਵਾਨ ਦਾ ਦੇਖੀਏ ਤਾਂ ਸਰਕਾਰ ਪੱਖੀ ਜਿਹੜੀ ਕਿ ਸਰਕਾਰ ਆਈ ਜੀ ਤੇ ਸਰਕਾਰ ਵੱਲ ਚੁੱਕੇ ਹੀ ਇਹਨਾਂ ਨੇ ਆਪਣੇ ਕਾਰਨਾਮੇ ਕੀਤੇ। ਹੁਣ ਵੀ ਪ੍ਰਭਾਵਿਤ ਹੋ ਗਏ ਵੀ ਸੈਂਟਰ ਵਿੱਚ ਸਰਕਾਰ ਜਿਹੜੀ ਭਾਜਪਾ ਦੀ ਆ ਚੁੱਕੀ ਹੈ ਇਸ ਤੋਂ ਲਾਭ ਲੈਣ ਵਾਸਤੇ, ਕਿਉਂਕਿ ਸਾਰੇ ਕਰੋੜਾਂਪਤੀ ਸੇਠ ਹੁੰਦੇ ਹੈ ਜੀ ਤੇ ਇੱਥੇ ਵਾਲਾ ਬੰਦਾ ਆਪਣੀ ਕਮਾਈ ਨੂੰ ਕਿਸੇ ਨਾ ਕਿਸੇ ਢੰਗ ਨਾਲ ਬਚਾਉਣ ਵਾਸਤੇ ਉਹ ਸਰਕਾਰ ਪੱਖੀ ਤੁਰਿਆ ਰਹਿੰਦਾ ਹੈ। ਚੀਫ ਖਾਲਸਾ ਦੀਵਾਨ ਨੂੰ ਚਾਹੀਦਾ ਨਹੀਂ ਹੈ ਜਿਹੜਾ ਟੇਕ ਸਿੱਖੀ ਦਾ ਲਿਆ ਹੈ, ਸਿੱਖੀ ਪ੍ਰਚਾਰ ਦਾ ਜੀ ਤੇ ਚੀਫ ਖਾਲਸਾ ਦੀਵਾਨ ਨੂੰ ਸੁਚੇਤ ਹੋਣ ਦੀ ਲੋੜ ਹੈ, ਉਹਨਾਂ ਦੇ ਮੈਂਬਰਾਂ ਨੂੰ ਸੁਚੇਤ ਹੋਣ ਦੀ ਲੋੜ ਹੈ। ਔਰ ਖੁਦਪ੍ਰਸਤੀ ਜਿਹੜੀ ਕੌਮੀ ਪੱਧਰ ਤੇ ਮਾਰ ਰਹੀ ਸਾਨੂੰ, ਬਸ ਉਹੀ ਖੁਦਪ੍ਰਸਤੀ ਚੀਫ ਖਾਲਸਾ ਦੇ ਆਗੂਆਂ ਵਿੱਚ ਵੀ ਹਾਜ਼ਰ ਹੋਈ ਹੈ ਜੀ। ਪਰ ਲਾਈਕ ਜਿਸ ਤਰ੍ਹਾਂ ਇਸ ਵੇਲੇ ਪੰਜਾਬ ਦੇ ਹਾਲਾਤ ਕਿੰਨੇ ਖਰਾਬ ਹੋ ਰਹੇ ਨੇ, ਬੱਚੇ ਸਾਡੇ ਜਿਹੜੇ ਨਸ਼ਿਆਂ ਦੇ ਵਿੱਚ ਜਾ ਰਹੇ ਨੇ, ਤੁਸੀਂ ਪੰਜਾਬ ਦੇ ਵਿੱਚ ਸੋ ਯੂ ਨੋ ਕਿ ਸਾਡੀ ਜਿਹੜੀ ਇਸ ਵੇਲੇ ਦੀ ਜਨਰੇਸ਼ਨ ਉਹ ਕਾਫੀ ਸਿੱਖੀ ਤੋਂ ਦੂਰ ਜਾ ਰਹੀ ਹੈ। ਈਵਨ ਬੀਇੰਗ ਅ ਮੈਂਬਰ ਆਫ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਾਡੀ ਜਿਹੜੀ ਕਮੇਟੀ ਹੈ ਇਹ ਸਿੱਖਾਂ ਦੀ, ਇਹ ਕਿਉਂ ਨਾਕਾਮਯਾਬ ਹੋਈ ਹੈ ਸਿੱਖੀ ਪ੍ਰਚਾਰ ਤੋਂ? ਕਿਉਂ ਇੰਨਾ ਇਹ ਬੱਚਿਆਂ ਨੂੰ ਸਿੱਖੀ ਪ੍ਰਚਾਰ ਦੇ ਨਾਲ ਆਪਣੇ ਵੱਲ ਨੂੰ ਕਿਉਂ ਨਹੀਂ ਆਕਰਸ਼ਿਤ ਕਰ ਸਕੀ ਇੰਨੇ ਸਾਲਾਂ ਦੇ ਵਿੱਚ? ਦਰਅਸਲ ਜਥਾ ਰਾਜਾ ਤਥਾ ਪ੍ਰਜਾ ਦੇ ਹਿਸਾਬ ਨਾਲ ਨਾ ਜਿੱਦਾਂ ਦੇ ਆਗੂ ਹੋਣ ਉਦਾਂ ਦੇ ਮੈਂਬਰ ਚੁਣੇ ਜਾਂਦੇ ਆ, ਉਦਾਂ ਦੇ ਨੂੰ ਭੇਜਿਆ ਜਾਂਦਾ ਹੈ ਚੋਣ ਮੈਦਾਨ ਦੇ ਵਿੱਚ। ਉਹਨਾਂ ਦਾ ਮਕਸਦ ਜਿਹੜਾ ਧਰਮ ਪ੍ਰਚਾਰ ਨਹੀਂ ਹੁੰਦਾ, ਉਹ ਪ੍ਰਾਪਰਟੀ ਡੀਲਰ ਬਣ ਸਕਦੇ ਆ, ਆਪਣੇ ਕਾਰੋਬਾਰ ਵਧਾ ਸਕਦੇ ਆ, ਨਸ਼ਿਆਂ ਦਾ ਵਪਾਰ ਕਰਕੇ ਆਪਣਾ ਵਾਧਾ ਕਰ ਸਕਦੇ ਆ, ਕੌਮ ਦਾ ਨੁਕਸਾਨ ਕਰਨ ਤੇ ਤੁਲੇ ਹੋਏ ਆ। ਇਹ ਪੰਥਕ ਹਤੈਸ਼ੀ ਨੇ, ਬਹੁਤੇ ਲੋਕ ਉਹੀ ਆ ਜਿਹੜੇ ਵੋਟਾਂ ਨਾਲ ਚੁਣ ਕੇ ਅੱਗੇ ਖੁਦਪ੍ਰਸਤ ਬੰਦੇ ਆਏ, ਜਿਹਦੇ ਕਰਕੇ ਇਹਨਾਂ ਦਾ ਕੋਈ ਪ੍ਰਭਾਵ ਨਹੀਂ ਪੈ ਰਿਹਾ ਜੀ। ਸੋ ਲੋੜ ਤਾਂ ਇਸ ਵੇਲੇ ਹੈ ਕਿ ਧਾਰਮਿਕ ਤੌਰ ਤੇ ਜਿਹੜੇ ਹੈ ਨਾ ਸੁਚੇਤ ਹੋਣ, ਕਿਉਂਕਿ ਸਿਆਸੀ ਬੰਦੇ ਆ ਸਾਰੇ ਜਿਹੜੇ ਵੀ ਚੋਣਾਂ ਜਿੱਤ ਕੇ ਆਉਂਦੇ ਆ, ਉਹਨਾਂ ਦਾ ਸਿਆਸਤ ਪਹਿਲੀ ਪੌੜੀ ਸਮਝਿਆ ਜਾਂਦਾ ਸਿਆਸਤ ਦੀ ਸ਼੍ਰੋਮਣੀ ਕਮੇਟੀ ਦੀ ਮੈਂਬਰੀ ਨੂੰ, ਉਸ ਤੋਂ ਬਾਅਦ MLA MP, ਬਸ ਅੱਗੇ ਅੱਗੇ ਵਧਣ ਵਾਸਤੇ ਆਉਂਦੇ ਤੇ ਇਹਨਾਂ ਦੀ ਕੋਸ਼ਿਸ਼ ਹੁੰਦੀ ਕੋਈ ਵੀ ਨਾਰਾਜ਼ ਨਾ ਹੋਵੇ ਸਾਡੇ ਨਾਲ, ਪਰ ਵੋਟਾਂ ਸਾਨੂੰ ਮਿਲ ਜਾਣ, ਉਹਨਾਂ ਨੂੰ ਕੁਛ ਕਰਨ ਵਾਸਤੇ ਆਪ ਪੂਰਾ ਕਰਨਾ ਸ਼ੁਰੂ ਕਰ ਦਿੰਦੇ ਆ ਤਾਂ ਇਹਨਾਂ ਦਾ ਹੋ ਸਕੇ। ਸ਼੍ਰੋਮਣੀ ਕਮੇਟੀ ਦੇ ਬਹੁਤ ਘੱਟ ਮੈਂਬਰ ਐਸੇ ਹੈ ਜਿਹੜੇ ਆਪਣੇ ਪਰਚਾ ਨਹੀਂ ਤਾਂ ਸਾਰੇ ਜਿਹੜੇ ਹੈ ਬਹੁਤ ਗਿਣਤੀ ਵਿੱਚ ਸਭ ਖੁਦਪ੍ਰਸਤੀ ਹੈ, ਜਿਹੜੇ ਮੁੱਖ ਮਤਲਬ ਨਾਲ ਗੱਲ ਕਹਿ ਸਕਦੇ ਨਾ ਬੋਲਦੇ ਹੈ ਤੇ ਆਪਣੇ ਮੁਫਾਦ ਨੂੰ ਮੁੱਖ ਰੱਖ ਕੇ ਕੌਮ ਦਾ ਨੁਕਸਾਨ ਸਾਹਮਣੇ ਹੁੰਦਾ ਦੇਖੀ ਜਾਂਦੇ ਆ ਤੇ ਸਭ ਦੁਸ਼ਮਣ ਦੇ ਨਾਲ ਲੜਨ ਵਾਸਤੇ ਵੀ ਤਿਆਰ ਬੈਠੇ ਹੁੰਦੇ ਆ ਜੀ। ਐਂਡ ਪ੍ਰਿੰਸੀਪਲ ਸਾਹਿਬ, ਵਨ ਮੋਰ ਕੁਐਸਚਨ ਆਈ ਵੁਡ ਲਾਈਕ ਟੂ ਆਸਕ, ਜਿਸ ਤਰ੍ਹਾਂ ਜਥੇਦਾਰਾਂ ਨੇ ਦਸ਼ਮੇਸ਼ ਪਿਤਾ ਜੀ ਦਾ ਪ੍ਰਕਾਸ਼ ਪੁਰਬ 7 ਜਨਵਰੀ ਨੂੰ ਮਨਾਉਣ ਦਾ ਸੱਦਾ ਦਿੱਤਾ ਹੈ, ਸੋਧੇ ਹੋਏ ਕੈਲੰਡਰ ਮੁਤਾਬਿਕ ਦਸ਼ਮੇਸ਼ ਪਿਤਾ ਜੀ ਦਾ ਪ੍ਰਕਾਸ਼ ਪੁਰਬ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਇੱਕੋ ਦਿਨ ਆ ਰਹੀ ਹੈ। ਅਗਰ ਹੁਣ ਮੂਲ ਨਾਨਕਸ਼ਾਹੀ ਕੈਲੰਡਰ ਲਾਗੂ ਹੁੰਦਾ ਤਾਂ ਇਹ ਕਨਫਿਊਜ਼ਨ ਨਹੀਂ ਹੋਣੀ ਸੀ, ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਬਿਲਕੁਲ ਤੁਹਾਡੀ ਗੱਲ 100% ਸਹੀ ਹੈ ਵੀ ਜਿਵੇਂ ਦੂਜੇ ਧਰਮਾਂ ਦੇ ਵਿੱਚ ਹਸਨ ਤੇ ਹੁਸੈਨ ਤੇ ਸਾਈਆਂ ਵਿੱਚ ਈਸਾ ਜੀ ਦੀ ਸ਼ਹੀਦੀ ਨੂੰ ਬਹੁਤ ਮਹੱਤਵ ਦਿੱਤਾ ਜਾਂਦਾ ਹੈ, ਸਿੱਖ ਧਰਮ ਦੇ ਵਿੱਚ ਵੀ ਇਹ ਸ਼ਹੀਦੀ ਹਫ਼ਤਾ ਵਿਸ਼ੇਸ਼ ਤੌਰ ਤੇ ਸਿੱਖ ਸੰਗਤਾਂ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ, ਕਿਉਂਕਿ ਸਭ ਦੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਸਾਰੀ ਖਾਤਰ ਸਾਰਾ ਵੰਸ਼ ਜਿਹੜਾ ਕੁਰਬਾਨ ਕਰ ਦਿੱਤਾ ਸੀ। 20 ਤੋਂ ਲੈ ਕੇ 27 ਦਸੰਬਰ ਤੱਕ 30 ਦਸੰਬਰ ਤੱਕ ਸਿੱਖਾਂ ਨੂੰ ਕੋਈ ਕਾਰਜ ਖੁਸ਼ੀ ਗਾਣ ਵਜਾਉਣ ਵਾਲੇ ਬੈਂਡ ਬਾਜੇ ਦੀਪਮਾਲਾ ਆਦਿਕ ਡੀਜੇ ਆਦਿਕ ਨਹੀਂ, ਕੋਈ ਨਾ ਘਰੇਲੂ ਸਮਾਗਮ ਕਰਨੇ ਚਾਹੀਦੇ ਤੇ ਨਾ ਕੌਮੀ ਸਮਾਗਮ ਕਰਨੇ ਚਾਹੀਦੇ। ਬਦਕਿਸਮਤੀ ਇਹ ਵੀ ਉਹੀ ਖੁਦਪ੍ਰਸਤੀ ਦੀ ਮਾਰ ਨੇ ਜਿਹੜਾ ਹੈ ਸਾਡੇ ਲੀਡਰਾਂ ਨੂੰ ਮਜਬੂਰ ਕੀਤਾ ਨਾਨਕਸ਼ਾਹੀ ਕੈਲੰਡਰ ਪੁਰੇਵਾਲ ਵੱਲੋਂ ਲਾਗੂ ਕੀਤਾ ਗਿਆ ਸੀ, ਬਹੁਤ ਸੋਹਣਾ ਸੈੱਟ ਹੋ ਗਿਆ ਸੀ। ਸਾਰੀ ਕੌਮ ਜਿਹੜੀ 5 ਜਨਵਰੀ ਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਸਮੁੱਚੇ ਤੌਰ ਤੇ ਮਨਾਉਣ ਲੱਗ ਪਈ ਸੀ, ਪਰ ਖੁਦਪ੍ਰਸਤਾਂ ਦਾ ਬੇੜੇ ਚ ਪੈ ਕੇ ਉਹਨਾਂ ਨੇ ਸਾਰੀ ਕੀਤੀ ਕਰਾ ਖੇਲ ਜਿਹੜੀ ਵਿਗਾੜ ਦਿੱਤੀ। ਖੁਸ਼ਹਾਲ ਰਾਸ਼ਟਰ ਤੇ ਸਾਰੇ ਇਸ਼ਾਰੇ ਤੇ ਵਿਕਰਮੀ ਸੰਮਤ ਲਾਗੂ ਕਰਾਉਣ ਵਾਲੇ ਸਰਹੱਦਾਂ ਦੀ ਫੌਜ ਸੀ, ਉਹਨਾਂ ਨੇ ਸਿਆਸਤਦਾਨਾਂ ਨੂੰ ਗੁੰਮਰਾਹ ਕੀਤਾ ਤੇ ਸਿਆਸਤਦਾਨਾਂ ਨੇ ਆਪਣੇ ਮੁਫਾਦ ਵਾਸਤੇ
ਨਾਨਕਸ਼ਾਹੀ ਕੈਲੰਡਰ ਨੂੰ ਤਰੋੜ ਮਰੋੜ ਕੇ ਪੇਸ਼ ਕੀਤਾ। ਅੱਜ ਬਹੁਤ ਵੱਡਾ ਸੰਤਾਪ ਸਾਡੀ ਕੌਮ ਨੂੰ ਇਸ ਗੱਲ ਦਾ ਭੋਗਣਾ ਪੈ ਰਿਹਾ ਕਿ ਅਸੀਂ ਗੁਰਪੁਰਬ ਵੀ ਜਿਹੜਾ ਇੱਕ ਡੇਟ ਤੇ ਨਹੀਂ ਮਨਾ ਸਕਦੇ, ਉਹਦੇ ਵਾਸਤੇ ਵੀ RSS ਦੀਆਂ ਚਾਲਾਂ ਜਿਹੜੀਆਂ ਸਾਡੇ ਵਿੱਚ ਹਾਵੀ ਹੁੰਦੀਆਂ ਜਾ ਰਹੀਆਂ। ਸੋ ਨਾਨਕਸ਼ਾਹੀ ਕੈਲੰਡਰ ਜਿਹੜਾ ਪਹਿਲਾਂ ਲਾਗੂ ਕੀਤਾ ਗਿਆ ਸੀ ਉਹਦੇ ਮੁਤਾਬਕ ਹੀ 5 ਜਨਵਰੀ ਨੂੰ ਕਰ ਦੇਣਾ ਚਾਹੀਦਾ ਸੀ, ਪਰ ਜਥੇਦਾਰਾਂ ਨੇ ਆਪਣੀ ਗਲਤੀ ਲੁਕਾਉਣ ਵਾਸਤੇ ਫਿਰ ਅੱਗੇ ਛੜੱਪਾ ਮਾਰ ਕੇ 7 ਜਨਵਰੀ ਤੇ ਚਲੇ ਗਏ। ਜੇ ਚਾਹੀਦਾ ਸੀ ਕਿ 5 ਜਨਵਰੀ ਨੂੰ ਪੱਕੇ ਤੌਰ ਤੇ ਐਲਾਨ ਕਰ ਦਿੱਤਾ ਜਾਂਦਾ ਹੈ। ਜੀ ਬਿਲਕੁਲ ਬਿਲਕੁਲ ਪ੍ਰਿੰਸੀਪਲ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ ਕਿ ਤੁਸੀਂ ਇੰਨੀ ਤੁਹਾਡੀ ਤਬੀਅਤ ਖਰਾਬ ਹੋਣ ਦੇ ਬਾਵਜੂਦ ਵੀ ਤੁਸੀਂ ਸਾਡੇ ਦਰਸ਼ਕਾਂ ਦੇ ਟਾਈਮ ਟੂ ਟਾਈਮ ਰੂਬਰੂ ਹੁੰਦੇ ਰਹਿੰਦੇ ਤੇ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕਰਦੇ ਰਹਿੰਦੇ ਹੋ। ਮੈਂ ਇੱਕ ਮਿੰਟ ਨਾ ਜੀ ਮੈਂ ਲੈਣਾ ਚਾਹੁੰਦਾ ਤੁਹਾਡਾ। ਬਿਲਕੁਲ ਜੀ। ਸ਼ਹੀਦੀ ਹਫ਼ਤੇ ਸੰਬੰਧੀ ਇੱਕ ਅਸੀਂ ਲਹਿਰ ਚਲਾ ਰਹੇ ਹਾਂ ਇੱਥੇ। ਵੀ ਇਸ ਸ਼ਹੀਦੀ ਹਫ਼ਤੇ ਵਿੱਚ ਕੋਈ ਖੁਸ਼ੀ ਤੇ ਸਮਾਗਮ ਨਾ ਕੀਤੇ ਜਾਣ, ਜਿਵੇਂ ਮੈਂ ਪਹਿਲਾਂ ਦੱਸਿਆ ਹੈ। ਦੂਜਾ 25, 26 ਤੇ 27 ਦਸੰਬਰ ਸਾਹਿਬਜ਼ਾਦੇ ਠੰਡੇ ਬੁਰਜ ਦੇ ਵਿੱਚ ਰਹੇ ਸੀ। ਅਸੀਂ ਵੀ ਕੋਈ ਪੈਸਾ ਨਾ ਲੱਗੇ, ਖਰਚਾ ਨਾ ਲੱਗੇ, ਇੱਕ ਜਜ਼ਬਾਤੀ ਤੌਰ ਤੇ ਸਿੱਖ ਆਪਣੇ ਵਿਰਸੇ ਨਾਲ ਜੁੜ ਜਾਣ, ਇਹ ਫੈਸਲਾ ਕੀਤਾ ਸੀ। ਸ਼ਹਿਰ ਦੀਆਂ ਜਥੇਬੰਦੀਆਂ ਨੇ ਇਕੱਠੇ ਹੋ ਕੇ 1 ਲੱਖ ਅਸੀਂ ਆਪਣਾ ਟਰੈਕਟ ਛਪਾਇਆ ਹੈ ਵੀ ਇਹ 3 ਰਾਤਾਂ ਜਿਹੜੀਆਂ ਨਾ ਜੀ ਉਹ ਬੈੱਡਾਂ 'ਚ ਨਾ ਸੁੱਤਾ ਜਾਵੇ, ਆਪਣੇ ਬਿਸਤਰੇ ਧਰਤੀ ਤੇ ਲਾ ਕੇ ਅਹਿਸਾਸ ਕੀਤਾ ਜਾਵੇ ਕਿਵੇਂ ਉਹ ਰਾਤਾਂ ਕੱਟੀਆਂ ਸਨ। ਤੇ ਇੱਕ 10 ਤੋਂ ਲੈ ਕੇ 11:15 ਵਜੇ ਤੱਕ 27 ਦਸੰਬਰ ਨੂੰ ਜਿਸ ਦਿਨ ਸਾਹਿਬਜ਼ਾਦੇ ਸ਼ਹੀਦ ਕੀਤੇ ਗਏ, ਉਹਦੇ ਵਿੱਚ ਸਿੱਖ ਸੰਸਾਰ ਇੱਕ ਵਾਰੀ ਜਾਮ ਹੋ ਜਾਣਾ ਚਾਹੀਦਾ। ਜਿੱਥੇ ਵੀ ਸਿੱਖ ਬੈਠਾ ਹੈ, ਗੁਰਦੁਆਰੇ ਵਿੱਚ, ਦਫ਼ਤਰ ਵਿੱਚ, ਕੰਮ ਵਿੱਚ, ਦੁਕਾਨ ਵਿੱਚ, ਉੱਥੇ ਉਹ ਸਾਹਿਬਜ਼ਾਦਿਆਂ ਦਾ ਧਿਆਨ ਧਰ ਕੇ ਵਾਹਿਗੁਰੂ ਜਾਂ ਗੁਰਬਾਣੀ ਦਾ ਪਾਠ ਕਰੇ। ਇਹ 3 ਨੁਕਾਤੀ ਪ੍ਰੋਗਰਾਮ ਮੈਂ ਤੁਹਾਡੇ ਚੈਨਲ ਦੇ ਰਾਹੀਂ ਸਾਰੇ ਸੰਸਾਰ ਦੇ ਸਿੱਖਾਂ ਨੂੰ ਦੇਣਾ ਚਾਹਦਾ ਹੈ ਤਾਂ ਕਿ ਕੌਮੀ ਲਹਿਰ ਚੱਲ ਸਕੇ। ਇਹ ਮੇਰੀ ਬੇਨਤੀ ਹੈ ਸਿੱਖ ਸੰਗਤ ਪੰਜਾਬ ਜੀ। ਬਹੁਤ ਧੰਨਵਾਦ ਜੀ। ਅਸੀਂ ਵੀ ਇਹੀ ਚਾਹਾਂਗੇ ਸਾਡੇ ਸਾਰੇ ਦਰਸ਼ਕ ਇਸ ਲਹਿਰ ਦੇ ਨਾਲ ਜ਼ਰੂਰ ਜੁੜਨ। ਤੇ ਹੁਣ ਅਸੀਂ ਪ੍ਰਿੰਸੀਪਲ ਸਾਹਿਬ ਜੀ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਇਸੇ ਤਰ੍ਹਾਂ ਸਮੇਂ ਵੱਖ ਮੁੱਦਿਆਂ ਤੇ ਉੱਪਰ ਅਸੀਂ ਤੁਹਾਨੂੰ TV 84 ਦੇ ਦਰਸ਼ਕਾਂ ਦੇ ਰੂਬਰੂ ਕਰਵਾਵਾਂਗੇ। ਪਰ ਹੁਣ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਵਿਊਅਰਸ, ਇਸ ਦੇ ਨਾਲ ਅਸੀਂ ਤੁਹਾਡੇ ਕੋਲ ਵੀ ਇਜਾਜ਼ਤ ਲੈਂਦੇ ਹਾਂ। ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।